ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚੋਂ RCN ਤੇ ਟਾਈਮ ਵਾਰਨਰ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, ਰੋਕੂ TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ TV84 ਤੇ ਜਿਹੜੇ ਟੈਲੀਕਾਸਟ ਹੋਏ ਨੇ ਉਹਨਾਂ ਤੋਂ ਤੁਹਾਨੂੰ ਵੀ ਆਈਡੀਆ ਹੋਣਾ, ਤੇ ਜਿਵੇਂ ਅਸੀਂ ਸਾਰੇ ਵੀ ਜਾਣਦੇ ਹਾਂ ਕਿ 3 ਤੇ 4 ਮਾਰਚ ਨੂੰ ਨਿਊਯਾਰਕ ਦੇ ਵਿੱਚ ਵਰਲਡ ਸਿੱਖ ਕਨਵੈਨਸ਼ਨ ਹੋਈ ਸੀ। ਜਥੇਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ 2015 ਦੇ ਵਿੱਚ ਜਿਹੜਾ ਚੱਬੇ ਦੇ ਮੁਕਾਮ ਤੇ ਸਰਬੱਤ ਖਾਲਸਾ ਹੋਇਆ ਸੀ, ਉਸ ਦੇ ਵਿੱਚ ਜਥੇਦਾਰੀ ਦੀ ਜਿਹੜੀ ਸੇਵਾ ਹੈਗੀ ਹੈ ਉਹ ਸੌਂਪੀ ਗਈ ਸੀ। ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦੇ ਲਈ ਇੱਕ ਵਿਚਾਰ ਚਰਚਾ ਦੇ ਰੂਪ ਦੇ ਵਿੱਚ ਇੱਥੇ ਜਿਹੜੀ ਨਿਊਯਾਰਕ ਦੇ ਵਿੱਚ ਇਹ ਵਰਲਡ ਸਿੱਖ ਕਨਵੈਨਸ਼ਨ ਕਰਵਾਈ ਗਈ ਸੀ। ਇੱਥੇ ਦੂਰੋਂ ਦੁਰਾਡਿਓਂ ਜਿਹੜੇ ਪਤਵੰਤੇ ਸੱਜਣ ਨੇ, ਪੰਥਕ ਬੁਲਾਰੇ ਨੇ, ਪੰਥਕ ਸ਼ਖਸੀਅਤਾਂ ਨੇ, ਉਹਨਾਂ ਦੀ ਆਮਦ ਅਸੀਂ ਇਸ ਕਨਵੈਨਸ਼ਨ ਦੇ ਵਿੱਚ ਦੇਖੀ ਹੈ। ਉਹਨਾਂ ਦੇ ਵਿਚਾਰ ਵੀ ਅਸੀਂ TV84 ਤੇ ਇੱਕ ਵਿਸ਼ੇਸ਼ ਟੈਲੀਕਾਸਟ ਦੇ ਰਾਹੀਂ ਤੁਹਾਡੇ ਕਚਹਿਰੀ ਦੇ ਵਿੱਚ ਰੱਖੇ ਨੇ। ਉੱਥੇ ਹੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੁਨੇਹਾ ਲੈ ਕੇ ਖਾਸ ਤੌਰ ਤੇ ਇੱਥੇ ਨਿਊਯਾਰਕ ਪਹੁੰਚੇ ਉਹਨਾਂ ਦੇ ਸਪੋਕਸਪਰਸਨ, ਉਹਨਾਂ ਦੇ ਜਿਹੜੇ ਵਕੀਲ ਵੀ ਨੇ, ਸਰਦਾਰ ਅਮਰ ਸਿੰਘ ਚਹਿਲ, ਉਹ ਅੱਜ ਸਾਡੇ ਨਾਲ ਇੱਥੇ ਨਿਊਯਾਰਕ ਦੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ। ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਿਜ਼ਨ ਬਾਰੇ, ਜਿਸ ਹਿਸਾਬ ਨਾਲ ਉਹਨਾਂ ਨੇ ਜਿਹੜੇ ਬਾਹਰਲੇ ਸਿੱਖ ਡਾਇਸਪੋਰਾ ਦੇ ਵਿੱਚ ਸਿੱਖ ਬੈਠੇ ਆ, ਉਹਨਾਂ ਨੂੰ ਇਹ ਇੱਕ ਕਹਿ ਲਓ ਕਿ ਉਹਨਾਂ ਨੂੰ ਇੱਕ ਦਿੱਤੀ ਹੈ, ਕਮਾਂਡ ਦਿੱਤੀ ਹੈ ਕਿ ਜੀ ਤੁਸੀਂ ਅੱਗੇ ਹੋ ਕੇ ਇਸ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੈਗੀ ਹੈ ਇਹਨੂੰ ਸਿਰੇ ਚੜਾਓ। ਸੋ ਕੀ ਇਹ ਵਿਜ਼ਨ ਹੈਗਾ ਉਹਨਾਂ ਦਾ, ਤੇ ਓਵਰਆਲ ਜਿਹੜੀ ਇਹ ਸਾਰੀ ਕਾਰਗੁਜ਼ਾਰੀ ਹੈਗੀ ਹੈ ਵਰਲਡ ਸਿੱਖ ਕਨਵੈਨਸ਼ਨ ਦੀ, ਉਸ ਬਾਰੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅਮਰ ਸਿੰਘ ਚਾਹਲ ਜੀ, ਤੁਹਾਡਾ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ। ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਇੱਥੇ ਆਏ ਹੋ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਰੂਆਤ ਚਾਹਲ ਸਾਹਿਬ ਇੱਥੋਂ ਹੀ ਕਰੀਏ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਬਾਰੇ ਹੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਆਉਣ ਤੋਂ ਪਹਿਲਾਂ ਤੁਸੀਂ ਉਹਨਾਂ ਨਾਲ ਇੱਥੇ ਨਿਊਯਾਰਕ ਆਉਣ ਤੋਂ ਪਹਿਲਾਂ ਮੁਲਾਕਾਤ ਵੀ ਕੀਤੀ ਹੈ, ਕੀ ਉਹਨਾਂ ਦੀ ਇਸ ਸਾਰੇ ਪਾਰਟ ਬਾਰੇ ਉਹਨਾਂ ਦੀ ਕੀ ਸੋਚ ਹੈਗੀ ਹੈ, ਉਹਨਾਂ ਦੀ ਸਿਹਤ ਇਸ ਵਕਤ ਕਿਵੇਂ ਦੀ ਹੈਗੀ ਹੈ? ਜੇ ਥੋੜ੍ਹਾ ਜਿਹਾ ਉਹਦੇ ਤੋਂ ਤੁਸੀਂ ਉਹਨਾਂ ਬਾਰੇ ਤੁਸੀਂ ਅਪਡੇਟ ਦੇ ਦਿਓ ਤੇ ਬਾਕੀ ਅਸੀਂ ਜਿਹੜੀ ਗੱਲਬਾਤ ਹੈ ਉਹ ਅੱਗੇ ਤੋਰਦੇ ਹਾਂ। ਫਿਰ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੀ ਜੋ ਸੋਚਣੀ ਹੈ ਜੀ, ਉਹ ਤਾਂ ਕਿ ਕੋਈ ਆਲੇ ਦੁਆਲੇ ਕਨਫਿਊਜ਼ਨ ਨਾ ਹੋਵੇ, ਚਾਹੇ ਹੋਰ ਮਿਲਾਵਟ ਨਾ ਹੋਵੇ, ਉਹਨਾਂ ਕੋਲ ਲਿਖਾ ਕੇ ਲੈਣ ਦੀ ਸੀ। ਤੇ ਜੋ ਉਹਨਾਂ ਨੇ ਕਹਿਣਾ ਸੀ ਆਪਣਾ ਲਿਖਤੀ ਰੂਪ 'ਚ ਦਿੱਤਾ ਹੈ। ਲਿਖਤੀ ਰੂਪ 'ਚ ਉਹ ਜਿਹੜਾ ਹੈ, ਜੋ ਸੰਗਤ ਇਕੱਠੀ ਹੋਈ ਹੈ 3 ਔਰ 4 ਨੂੰ ਇਸੇ ਮਹੀਨੇ, ਉਹਨਾਂ ਨੂੰ ਪੜ੍ਹ ਕੇ ਸੁਣਾਇਆ ਗਿਆ ਸੀ ਤਾਂ ਕਿ ਕੋਈ ਕਿੰਤੂ ਪਰੰਤੂ ਨਾ ਹੋਵੇ। ਉਹਨਾਂ ਦੀ ਬੜਾ ਸਪਸ਼ਟ ਤੌਰ 'ਤੇ ਲਿਖਿਆ ਸੀ ਵੀ ਜਿਹੜੀ ਹੈ ਸਿੱਖ ਮਸਲਿਆਂ ਲਈ ਸਿੱਖਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਚਾਹੀਦਾ ਇੱਕ ਸਿੱਖ ਵਰਲਡ ਪਾਰਲੀਮੈਂਟ ਬਣਾ ਲੈਣ, ਜਿਹਦੇ ਵਿੱਚ ਸਿੱਖਾਂ ਨੂੰ ਜੋ ਵੀ ਮੁਸ਼ਕਲਾਂ ਆਉਂਦੀਆਂ ਨੇ, ਜੋ ਵੀ ਉਹਨਾਂ ਦੇ ਨਾਲ ਦੁਨੀਆ ਦੇ ਵਿੱਚ ਉਹਨਾਂ ਨੇ ਆਪਣੇ ਹੱਕ ਹਕੂਕ ਦੀ ਗੱਲ ਕਰਨੀ ਹੈ, ਉਹ ਇੱਕ ਬੋਡੀ ਹੋਵੇ ਸਾਰਿਆਂ ਵੱਲੋਂ ਤੇ ਉਹ ਗੱਲ ਕਰੇ ਤੇ ਬਹੁਤ ਹੀ ਅੱਛਾ ਹੋਏਗਾ। ਤਦੇ ਉਹਨਾਂ ਨੇ ਜਿਹੜਾ ਸੀ ਇਹ ਗੱਲ ਕਹੀ ਸੀ ਵੀ ਤੁਸੀਂ ਕਨਵੈਨਸ਼ਨ ਜਿਹੜੀ ਕਰ ਰਹੇ ਹੋ ਉਹਦੇ 'ਚੋਂ ਇੱਕ ਸਿੱਖ ਪਾਰਲੀਮੈਂਟ ਬਣਾਓ, ਜਿਹੜਾ ਕਿ ਸਾਰੇ ਮੁਲਕਾਂ ਦੇ ਨੁਮਾਇੰਦੇ ਉਹਦੇ ਵਿੱਚ ਹੋਣ। ਲਗਭਗ 150 ਮੈਂਬਰ ਜਿਹੜੇ ਉਸ ਪਾਰਲੀਮੈਂਟ ਜਿਹੜੇ ਨੇ ਬਾਹਰਲੇ ਮੁਲਕਾਂ ਦੇ ਹੋਣ ਤੇ 150 ਦੇ ਲਗਭਗ ਜਿਹੜਾ ਹੈ ਉਹ ਭਾਰਤ 'ਚੋਂ ਹੋਣ। ਇਸੇ ਨੂੰ ਹੀ ਅਸੀਂ ਜਿਹੜੀ ਇਹ ਜਾਮਾ ਜਿਹੜਾ ਹੈ ਅਸਲੀ ਦੇਣ ਦੇ ਨਾਤੇ ਜਿਹੜਾ ਹੈ ਉਹ ਕਨਵੈਨਸ਼ਨ ਜਿਹੜੀ ਹੈ ਉਹਦੇ 'ਚ ਫੈਸਲਾ ਕੀਤਾ ਗਿਆ। ਤੁਸੀਂ ਮੇਰੇ ਖਿਆਲ ਉਹ ਅਟੈਂਡ ਕੀਤੀ ਹੋਣੀ ਹੈ। ਬਹੁਤ ਜ਼ਿਆਦਾ ਕੰਟਰੀਆਂ ਦੇ ਜਿਹੜੇ ਨੁਮਾਇੰਦੇ ਆਏ ਸੀ ਔਰ ਉਹਨਾਂ ਨੇ ਇਕੱਲੇ ਨੇ ਆਪਣੇ ਬੜੇ ਖੁੱਲ੍ਹੇ ਵਿਚਾਰ ਸਾਂਝੇ ਕੀਤੇ ਔਰ ਇਹ ਗੱਲ ਸਾਰਿਆਂ ਨੇ ਮੰਨੀ ਵੀ ਜਿਹੜੀ ਸਿੱਖ ਵਰਲਡ ਪਾਰਲੀਮੈਂਟ ਤੋਂ ਸਾਡਾ ਕੋਈ ਗੁਜ਼ਾਰਾ ਨਹੀਂ। ਇਹ ਸਭ ਤੋਂ ਵੱਡੀ ਬੋਡੀ ਹੈ, ਕਿਉਂਕਿ ਸਿੱਖ ਹੁਣ ਕਿਸੇ ਇੱਕ ਥਾਂ ਕੇਂਦਰਿਤ ਨਹੀਂ ਰਹਿ ਗਏ। ਜੇ ਕਹਿ ਲਈਏ ਭਾਰਤੀ ਸਿੱਖ ਹੈਗੇ ਉਹ ਠੀਕ ਨਹੀਂ ਹੈਗਾ। ਸਿੱਖਾਂ ਦੀ ਸਾਰੀ ਦੁਨੀਆ ਦੇ ਵਿੱਚ ਬਹੁਤ ਵੱਡੀ ਜਿਹੜੀ ਹੈਗੀ ਆ ਉਹਨਾਂ ਦਾ ਪਾਪੂਲੇਸ਼ਨ ਜਾਂ ਉਹਨਾਂ ਦੀ ਵਸੋਂ ਹੋ ਗਈ ਹੈ, ਤੇ ਉੱਥੇ ਉਹਨਾਂ ਦੀ ਨੁਮਾਇੰਦਗੀ ਜਿਹੜੀ ਹੈ ਹੋਣੀ ਬੜੀ ਜ਼ਰੂਰੀ ਹੈ, ਕਿਉਂਕਿ ਹਰ ਸਿੱਖ ਦੀ ਜਿਹੜੀ ਆ ਪ੍ਰੋਬਲਮ ਹੈ
ਅਮਰੀਕਾ 'ਚ ਕੁਝ ਹੋ ਰਿਹਾ ਹੈ, ਇੰਗਲੈਂਡ 'ਚ ਕੁਝ ਹੋ ਰਿਹਾ ਹੈ, ਕੈਨੇਡਾ 'ਚ ਕੁਝ ਹੋ ਰਿਹਾ, ਆਸਟ੍ਰੇਲੀਆ 'ਚ ਕੁਝ ਹੋ ਰਿਹਾ, ਭਾਰਤ 'ਚ ਹੋਰ ਨੇ। ਸੋ ਜਿਹੜੀਆਂ ਸਾਡੀਆਂ ਉਹਨਾਂ ਦੀਆਂ ਆਪੋ ਆਪਣੀਆਂ ਬਾਹਰਲੀਆਂ ਸਮੱਸਿਆਵਾਂ, ਉਹ ਤਾਂ ਉਹਨਾਂ ਨੂੰ ਉੱਥੇ ਹੀ ਜਿਹੜੀ ਆ ਸਾਵਧਾਨ ਜਿਹੜੀ ਆਪਸ ਵਿੱਚ ਦੀ ਮਿਲ ਕੇ ਤੇ ਉਹਦਾ ਜਿਹੜਾ ਸੋਲੂਸ਼ਨ ਲੱਭ ਲੈਣਾ ਚਾਹੀਦਾ। ਜਿੱਥੋਂ ਤੱਕ ਉਹ ਕੋਲੈਕਟਿਵ ਜਾਂ ਸਾਰਿਆਂ ਦੀ ਸਾਂਝੀ ਸਮੱਸਿਆ ਹੈ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਸਿੱਖਾਂ ਦੀ ਜਿਹੜੀ ਭਾਰਤ ਸਰਕਾਰ ਨਾਲ ਜੋ ਉਹਨਾਂ ਨੂੰ ਉੱਥੋਂ ਵਿਤਕਰਾ ਮਿਲਦਾ ਹੈ ਉਹਦੀ ਗੱਲ, ਉਹ ਸਾਰੀ ਸਾਂਝੀ ਤੌਰ 'ਤੇ ਕੀਤੀ ਜਾਏ। ਮੇਰੇ ਖਿਆਲ ਇਸ ਤੋਂ ਚੰਗੀ ਹੋਰ ਕੋਈ ਆਈਡੀਓਲੋਜੀ ਜਾਂ ਹੋਰ ਕੋਈ ਵਿਚਾਰਧਾਰਾ ਨਹੀਂ ਹੋ ਸਕਦੀ। ਜਿੱਥੋਂ ਤੱਕ ਜਥੇਦਾਰ ਸਾਹਿਬ ਦੀ ਸਿਹਤ ਦਾ ਸਵਾਲ ਹੈ, ਜਥੇਦਾਰ ਸਾਹਿਬ ਨਿਰੰਤਰ ਤੌਰ 'ਤੇ ਕੁਝ ਸਿਹਤ ਤੋਂ ਪੱਖੋਂ ਠੀਕ ਨਹੀਂ, ਕਿਉਂਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਪ੍ਰੋਪਰ ਟਰੀਟਮੈਂਟ ਨਹੀਂ ਮਿਲ ਰਿਹਾ। ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਮੁਸ਼ਕਲ ਉਹ ਹੈ, ਜਦੋਂ ਅਰੈਸਟ ਹੋਏ ਨੇ, ਅਰੈਸਟ ਵੇਲੇ ਉਹਨਾਂ 'ਤੇ ਤਸ਼ੱਦਦ ਕੀਤਾ ਗਿਆ, ਟੌਰਚਰ ਕਰਕੇ ਉਹਨਾਂ ਦੇ ਜਿਹੜੇ ਅੰਗ ਨੇ ਜਾਂ ਸਰੀਰਕ ਤੌਰ 'ਤੇ ਉਹ ਜਿਹੜਾ ਉਹਨੂੰ ਨੁਕਸਾਨ ਪਹੁੰਚਾ ਹੈ, ਅਤੇ ਖਾਸ ਕਰਕੇ ਰੀੜ੍ਹ ਦੀ ਹੱਡੀ ਜਿਹੜੀ ਉਹਨੂੰ ਨੁਕਸਾਨ ਪਹੁੰਚਾ ਹੈ, ਉਹਦੀ ਜਿਹੜੀ ਹੈ ਅਸਲੀ ਠੀਕ ਤਰੀਕੇ ਨਾਲ ਇਲਾਜ ਜਿਹੜਾ ਉਹ ਸਰਕਾਰ ਕਰਾਉਂਦੀ ਨਹੀਂ। ਹਾਲਾਂਕਿ ਉਹਦੇ ਲਈ ਅਦਾਲਤਾਂ ਦਾ ਵੀ ਜਿਹੜਾ ਹੈ, ਇਹ ਅਦਾਲਤਾਂ ਦੇ ਕੋਲ ਵੀ ਕਿਹਾ ਗਿਆ, ਉੱਥੇ ਵੀ ਕੇਸ ਕੀਤੇ ਗਏ ਨੇ, ਉੱਥੇ ਮੰਨ ਕੇ ਆ ਜਾਂਦੇ ਵੀ ਨਹੀਂ ਜਥੇਦਾਰ ਸਾਹਿਬ ਨੂੰ ਜੋ ਠੀਕ ਤਰੀਕੇ ਨਾਲ ਵਧੀਆ ਇਲਾਜ ਹੈ ਉਹ ਕਰਵਾਵਾਂਗੇ, ਲੇਕਿਨ ਪਿੱਛੋਂ ਆਣ ਕੇ ਉਸ ਗੱਲ 'ਤੇ ਅਮਲ ਨਹੀਂ ਕਰਦੇ। ਨਤੀਜਾ ਹੈ ਵੀ ਉਹਨਾਂ ਦੀ ਸਿਹਤ ਇੰਨੀ ਅੱਛੀ ਨਹੀਂ ਜਿੰਨੀ ਹੋਣੀ ਚਾਹੀਦੀ ਹੈ, ਕਿਉਂਕਿ ਉਮਰ ਦੇ ਲਿਹਾਜ਼ ਨਾਲ ਤਾਂ ਅਜੇ ਨੌਜਵਾਨ ਨੇ, 42-43 ਸਾਲ ਦੀ ਉਮਰ 'ਚ ਨੌਜਵਾਨ ਹੋਣਾ ਹੈ, ਲੇਕਿਨ ਫਿਰ ਵੀ ਉਹ ਸਦਾ ਚੜ੍ਹਦੀ ਕਲਾ 'ਚ ਰਹਿੰਦੇ ਨੇ, ਕਿਉਂਕਿ ਉਹਨਾਂ 'ਤੇ ਜਿਹੜਾ ਪ੍ਰਭਾਵ ਪੰਥ ਦੀ ਸੇਵਾ ਕਰਨਾ, ਜਿਹੜਾ ਹੈ ਗੁਰੂ ਦੀ ਸ਼ਰਨ 'ਚ ਰਹਿਣਾ, ਗੁਰੂ ਦੇ ਜਿਹੜਾ ਹੈ ਆਸ਼ੇ ਅਨੁਸਾਰ ਜਿਉਣਾ, ਸਭ ਦਾ ਭਲਾ ਕਰਨ ਦੀ ਗੱਲ ਕਰਨੀ, ਉਹਨਾਂ ਨੇ ਆਪਣਾ ਇਸ ਤਰ੍ਹਾਂ ਦਾ ਮਾਹੌਲ ਜੇਲ੍ਹ 'ਚ ਵੀ ਬੜਾ ਸੋਹਣਾ ਬਣਾਇਆ ਹੈ। ਜੇਲ੍ਹ ਦੇ ਕਿਸੇ ਵੀ ਮੁਲਾਜ਼ਮ ਨਾਲ ਉਹਨਾਂ ਨੇ ਕਦੀ ਤਕਰਾਰ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਹੈ ਗੜਬੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਆਪਣੀ ਰਹਿਤ ਬਹਿਤ ਵਿੱਚ ਰਹਿ ਕੇ ਉਹ ਪਰਪੱਕ ਨੇ, ਅਤੇ ਉਹ ਬਹੁਤ ਹੀ ਵਧੀਆ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਬੜੀ ਤਸੱਲੀ ਨਾਲ ਰਹਿ ਰਹੇ ਨੇ ਗੁਰੂ ਦੇ ਪਾਣੇ ਅੰਦਰ ਜੀ। ਜਿਵੇਂ ਤੁਸੀਂ ਇਸ ਵਰਲਡ ਸਿੱਖ ਕਨਵੈਨਸ਼ਨ ਬਾਰੇ ਵੀ ਗੱਲਬਾਤ ਕੀਤੀ ਹੈ, ਜੇ ਇਹਦੇ ਅਸੀਂ ਪਿਛੋਕੜ 'ਚ ਵੀ ਦੇਖਣਾ ਹੋਵੇ ਤਾਂ 2015 ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉਹਦਾ ਹੀ ਇੱਕ ਮਤਾ ਸੀ ਕਿ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਗਠਨ ਕੀਤਾ ਜਾਵੇਗਾ। ਪਰ ਕੀ ਕਾਰਨ ਹੈ ਕਿ ਪਿਛਲੇ ਜਿਹੜਾ ਸਾਰਾ 2-2.5 ਸਾਲ ਦਾ ਸਮਾਂ ਲੰਘਿਆ ਉਹਦੇ ਵਿੱਚ ਇਸ ਦੇ ਉੱਪਰ ਕੋਈ ਕੰਮ ਨਹੀਂ ਹੋ ਸਕਿਆ, ਅਤੇ ਅੱਜ ਜਦੋਂ ਕੰਮ ਹੋਇਆ ਵੀ ਹੈ ਥੋੜ੍ਹਾ ਬਹੁਤਾ ਗੱਲਬਾਤ, ਹਾਲਾਂਕਿ ਇਟਸ ਨਾਟ ਕਿ ਜਿਹੜੀ ਪਾਰਲੀਮੈਂਟ ਉਹਦਾ ਗਠਨ ਕਰ ਦਿੱਤਾ ਗਿਆ, ਜਸਟ ਇੱਕ ਵਿਚਾਰ ਚਰਚਾ ਹੈਗੀ ਹੈ ਜਿਹਦੀ ਸ਼ੁਰੂਆਤ ਹੋਈ ਹੈ, ਪਰ ਇਹਦਾ ਵੀ ਕਈ ਕਾਰਨਰਸ ਦੇ ਵਿੱਚੋਂ ਵਿਰੋਧ ਹੋ ਰਿਹਾ ਹੈ। ਇਹਦੇ ਬਾਰੇ ਕੀ ਤੁਸੀਂ ਸੋਚਦੇ ਹੋ? ਦੇਖੋ ਵੀਰ ਜੀ, 2015 ਤੋਂ ਜਦੋਂ ਤੋਂ ਚੰਬੇ ਇਹ ਸਰਬੱਤ ਖਾਲਸਾ ਦੀ ਜਿਹੜੀ ਹੈ ਬੈਠਕ ਹੋਈ ਹੈ, ਉਦੋਂ ਤੋਂ ਹੀ ਜਥੇਦਾਰ ਸਾਹਿਬ ਦੁਬਾਰਾ ਕਹਿ ਰਹੇ ਨੇ ਵੀ ਜੋ ਤੁਸੀਂ ਉੱਥੇ ਇੱਕ ਗੱਲ ਲੋਕਾਂ ਨੂੰ ਜਾਂ ਸਿੱਖ ਪੰਥ ਨੂੰ ਤੁਸੀਂ ਦਿੱਤੀ ਆਵਾਜ਼, ਉਹਦੇ 'ਤੇ ਅਮਲ ਕਰੋ, ਲੇਕਿਨ ਕਈ ਕਾਰਨਾਂ ਕਰਕੇ ਉਹਦੇ 'ਤੇ ਨਹੀਂ ਸੀ ਹੋ ਰਿਹਾ। ਇਹੋ ਹੀ ਗੱਲ ਹੈ ਵੀ ਹੁਣ ਜਥੇਦਾਰ ਸਾਹਿਬ ਨੇ ਖੁਦ ਇਸ ਗੱਲ 'ਤੇ ਜਿਹੜਾ ਪਰਪੱਕ ਹੋ ਕੇ ਕਦਮ ਚੁੱਕਿਆ ਹੈ, ਅਤੇ ਸਾਰੇ ਸਿੱਖ ਸਾਹਿਬਾਨਾਂ ਨਾਲ, ਭਾਵੇਂ ਉਹ ਇੰਡੀਆ 'ਚ ਰਹਿੰਦੇ ਨੇ ਭਾਵੇਂ ਬਾਕੀ ਮੁਲਕਾਂ 'ਚ ਰਹਿੰਦੇ, ਉਹਨਾਂ ਨਾਲ ਰਾਬਤਾ ਪੈਦਾ ਕਰਕੇ ਤਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇਹਨਾਂ ਤਰੀਕਾਂ 'ਚ ਆਪਣੀ ਕਨਵੈਨਸ਼ਨ ਰੱਖ ਕੇ ਅੱਗੇ ਕਦਮ ਪੁੱਟੋ। ਇਹਦੇ 'ਚ ਕਦੀ ਵੀ ਜੀ ਇਹ ਗੱਲ ਆਪਾਂ ਨਹੀਂ ਕਹਿ ਸਕਦੇ ਵੀ ਸਾਰੇ ਦਾ ਸਾਰਾ ਸਿੱਖ ਪੰਥ ਜਿਹੜਾ ਹੈ ਉਹ ਇਕੱਠਾ ਹੋ ਕੇ ਅਤੇ ਉਹ ਇੱਕ ਮਤ ਹੋ ਕੇ ਕਵੇ ਜੀ ਹਾਂ ਕਨਵੈਨਸ਼ਨ ਵੀ ਕੀਤੀ ਜਾਏ ਅਤੇ ਸਿੱਖ ਪਾਰਲੀਮੈਂਟ ਵੀ ਬਣਾਈ ਜਾਏ। ਨਿੱਕੇ ਕੁਝ ਲੋਕ ਜਿਨ੍ਹਾਂ ਦੇ ਸਿਆਸੀ ਹਿੱਤ ਹੁੰਦੇ ਨੇ, ਜਿਨ੍ਹਾਂ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਜਿਹੜੀ ਰਾਜਨੀਤਿਕ ਹੋਰ ਤਰ੍ਹਾਂ ਦੀ ਲੋੜ ਹੁੰਦੀ ਹੈ, ਉਹ ਇਹੋ ਜਿਹੀਆਂ ਗੱਲਾਂ 'ਚ ਜਿਹੜਾ ਹੈ ਨਾ ਪੱਖੀ ਹੰਗਾਰਾ ਭਰਦੇ ਆ। ਪਰ ਇਹਦਾ ਇਹ ਮਤਲਬ ਨਹੀਂ ਵੀ ਉਹ ਜਿਹੜਾ ਹੈ ਉਹ ਇਸ ਏਡੇ ਵੱਡੇ ਕੰਮ ਨੂੰ ਜਿਹੜਾ ਹੈ ਰੁਕਾਵਟ ਪਾ ਲੈਣਗੇ, ਕਿਉਂਕਿ ਇਸ ਵੇਲੇ ਸਿੱਖ ਪੰਥ ਦੇ ਵਿੱਚ ਇਹ ਗੱਲ ਕਰ ਚੁੱਕੀ ਹੈ ਵੀ ਜਿਹੜਾ ਜਗਤਾਰ ਸਿੰਘ ਹਵਾਰਾ ਹੈ ਉਹ ਬਿਲਕੁਲ ਸੱਚਾ ਸੁੱਚਾ ਆਦਮੀ ਹੈ। ਉਹਦੀ ਜਥੇਦਾਰੀ ਜਿਹੜੀ ਹੈ ਲੋਕਾਂ ਨੇ ਕਬੂਲ ਕੀਤੀ ਹੈ, ਛੋਟੇ ਤੋਂ ਲੈ ਕੇ ਵੱਡੇ ਤੱਕ, ਅਤੇ ਬਹੁਤੀਆਂ ਜਿਹੜੀਆਂ ਸਾਡੀਆਂ ਪੰਥਕ ਧਿਰਾਂ ਵੀ ਉਹ ਵੀ ਇਸ ਗੱਲ ਨੂੰ ਮੰਨਦੀਆਂ ਨੇ। ਬਹੁਤ ਵੱਡੇ ਤਾਦਾਦ 'ਤੇ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਚਾਹੇ ਹੋਰ ਲੋਕਲ ਬੋਡੀ ਨੇ, ਪੰਥਕ ਜਥੇਬੰਦੀਆਂ ਨੇ, ਉਹ ਇਸ ਗੱਲ ਨੂੰ ਮੰਨਦੀਆਂ ਨੇ। ਅਤੇ ਜਿਹੜਾ ਨਹੀਂ ਮੰਨਦਾ, ਤੇ ਜਗਤਾਰ ਸਿੰਘ ਹਵਾਰਾ ਕਦੋਂ ਕਹਿੰਦਾ ਵੀ ਤੁਸੀਂ ਜ਼ਰੂਰ ਮੰਨੋ, ਉਹ ਕਹਿੰਦਾ ਤੁਸੀਂ ਪੰਥ ਦੀ ਸੇਵਾ ਕਰਨੀ ਚਾਹੁੰਦੇ, ਆਪਣੇ ਤਰੀਕੇ ਦੇ ਨਾਲ ਤੁਸੀਂ ਕਰੀ ਜਾਓ, ਸਾਡਾ ਤੁਹਾਡਾ ਆਪਸ ਵਿੱਚ ਦੀ ਕੋਈ ਕਲੈਸ਼ ਨਹੀਂ ਹੈ, ਹੋਰ ਹੋਣਾ ਵੀ ਨਹੀਂ ਚਾਹੀਦਾ। ਸੋ ਉਹਨਾਂ ਦੀ ਧਾਰਨਾ ਜਿਹੜੀ ਬਹੁਤ ਸੋਹਣੀ ਹੈ ਵੀ ਅਸੀਂ ਪੰਥਕ ਜਿਹੜਾ ਸਭ ਤੋਂ ਸਿਰਮੌਰ ਪੰਥ ਦੀ ਗੱਲ ਕਰਨ ਵਾਲੀ ਇੱਕ ਜਥੇਬੰਦੀ ਬਣਾ ਲਈਏ,
ਤੇ ਉਹਦੇ ਨਾਲ ਫਿਰ ਜਿਹੜਾ ਹੈ ਪੰਥ ਦਾ ਜਿਹੜਾ ਵਿਚਾਰਧਾਰਾ ਨੂੰ ਅੱਗੇ ਤੋਰੀਏ। ਸੋ ਇਸ ਨਾਲ ਸਾਨੂੰ ਕੋਈ ਖਾਸ ਫਰਕ ਨਹੀਂ ਪੈਂਦਾ, ਨਿੱਕੀ ਨਿੱਕੀ ਗੱਲ ਤੇ ਕੋਈ ਕਿੰਤੂ ਪਰੰਤੂ ਕਰਦਾ। ਪਹਿਲੇ ਤਾਂ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ, ਜੇ ਕਰਨਾ ਵੀ ਚਾਹੀਦਾ ਤਾਂ ਸਾਨੂੰ ਇੰਨਾ ਨਾਰਾਜ਼ ਨਹੀਂ ਹੋਣਾ ਚਾਹੀਦਾ ਜਾਂ ਉਹਨਾਂ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ। ਉਹਨਾਂ ਨੂੰ ਦੁਬਾਰਾ ਇਹ ਕਹਿ ਕੇ ਵੀ ਅਸੀਂ ਪੰਥਕ ਇੱਕ ਫਾਇਦੇ ਲਈ ਗੱਲ ਕੀਤੀ ਹੈ ਤੇ ਤੁਹਾਨੂੰ ਚਾਹੀਦਾ ਸਾਡੇ ਨਾਲ ਚੱਲ ਪਓ, ਜੇ ਨਹੀਂ ਚੱਲਦੇ ਤਾਂ ਤੁਸੀਂ ਆਪਣੀ ਰਾਏ ਦੇ ਦਿਓ। ਰਾਏ ਦੇ ਕੇ ਅਸੀਂ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਉਸ ਰਾਏ 'ਤੇ ਚੱਲਣ ਦੀ, ਤੇ ਜੇ ਫਿਰ ਵੀ ਨਹੀਂ ਮੰਨਦੇ ਤਾਂ ਉਹਨਾਂ ਦੀ ਆਪਣੀ ਮਰਜ਼ੀ, ਜੋ ਆਪਣਾ ਪੰਥ ਦੇ ਭਲੇ ਲਈ ਕਰ ਸਕਦੇ ਉਹ ਕਰ ਲੈਣ। ਇਹਦੇ ਨਾਲ ਕੋਈ ਸਾਡਾ ਕਲੈਸ਼ ਨਹੀਂ ਹੋਣਾ ਚਾਹੀਦਾ ਵੀਰ ਜੀ। ਜੀ। ਤੇ ਚਾਹਲ ਸਾਹਿਬ, ਜਿਵੇਂ ਇਹ ਕਨਵੈਨਸ਼ਨ ਦੀ ਅਸੀਂ ਜਿਵੇਂ ਗੱਲ ਤੁਸੀਂ ਸਾਨੂੰ ਸਾਡੇ ਨਾਲ ਸਾਂਝੀ ਕੀਤੀ, ਆਪਣੇ ਵਿਚਾਰ ਵੀ ਸਾਂਝੇ ਕੀਤੇ ਆ, ਜਦੋਂ ਤੁਸੀਂ ਇੱਥੇ ਆਏ ਹੋ ਤਾਂ ਜਥੇਦਾਰ ਹਵਾਰਾ ਦਾ ਤੁਸੀਂ ਮੈਸੇਜ ਲੈ ਕੇ ਆਏ ਹੋ, ਇੱਕ ਉਮੀਦ ਲੈ ਕੇ ਆਏ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿਚਾਰ ਚਰਚਾ ਦੇ ਵਿੱਚੋਂ ਜਿਹੜਾ ਹੈਗਾ ਉਹ ਇੱਕ ਬੋਡੀ, ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਹੈਗੀ ਹੈ, ਉਹਦਾ ਗਠਨ ਹੋਵੇਗਾ ਤੇ ਉਹਦੀ ਜਿਹੜੀ ਗੱਲਬਾਤ ਹੈਗੀ ਹੈ ਉਹ ਅੱਗੇ ਤੁਰੇਗੀ। ਉਹ ਭਾਵੇਂ ਆਜ਼ਾਦੀ ਦੀ ਹੋਵੇ ਜਾਂ ਹੋਰ ਜਿਹੜੇ ਮਸਲੇ ਹੈਗੇ ਆ ਸਿੱਖ ਕੌਮ ਨੂੰ ਦਰਪੇਸ਼ ਉਹਨਾਂ ਦੀ ਹੋਵੇ। ਸੋ ਇਹ ਜਿਹੜੀ ਉਮੀਦ ਤੁਸੀਂ ਲੈ ਕੇ ਆਏ ਹੋ, ਕਨਵੈਨਸ਼ਨ ਦਾ ਤੁਸੀਂ ਹਿੱਸਾ ਰਹੇ ਹੋ, ਤੁਸੀਂ ਦੇਖਿਆ ਸੁਣਿਆ, ਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਕਨਵੈਨਸ਼ਨ ਦੇ ਵਿੱਚ ਜੋ ਵੀ ਵਿਚਾਰ ਚਰਚਾ ਹੋਈ ਹੈ, ਤੁਸੀਂ ਕੀ ਸੋਚਦੇ ਹੋ ਉਸ ਬਾਰੇ? ਕੀ ਤੁਸੀਂ ਪੋਜ਼ਿਟਿਵ ਹੋ ਵੀ ਇਸ ਕੰਮ ਨੂੰ ਅੱਗੇ ਤੋਰਿਆ ਜਾ ਰਿਹਾ ਹੈ, ਤੇ ਜਿਸ ਹਿਸਾਬ ਨਾਲ ਜਿਹੜੇ ਬੰਦੇ ਨਾਲ ਜੁੜ ਕੇ ਲੱਗ ਕੇ ਕੰਮ ਕਰ ਰਹੇ ਆ, ਕੀ ਉਹਨੂੰ ਉਸ ਮੁਕਾਮ ਤੱਕ ਪਹੁੰਚਾ ਸਕਣਗੇ? ਵੀਰ ਜੀ, ਗੱਲ ਬੜੀ ਸਾਦੀ ਜੀ ਹੈ। ਜਦੋਂ ਆਪਾਂ ਇਹ ਕਨਵੈਨਸ਼ਨ ਦੇ ਵਿੱਚ ਵੇਖਿਆ ਹੈ ਕਿ ਭਾਵੇਂ ਉਹ ਭਾਰਤ ਤੋਂ ਲੋਕ ਆਏ ਨੇ, ਕੁਛ ਭਾਵੇਂ ਹੋਰ ਮੁਲਕਾਂ 'ਚੋਂ ਆਏ ਨੇ, ਜਾਂ ਅਮਰੀਕਾ 'ਚੋਂ ਇੱਥੇ ਆਏ ਨੇ, ਉਹਨਾਂ ਨੇ ਸਾਰਿਆਂ ਨੇ ਇੱਕ ਮਤ ਹੋ ਕੇ ਇਹ ਗੱਲ ਜਿਹੜੀ ਹੈ ਇਸ ਨੂੰ ਸਹਾਰਨਾ ਦਿੱਤੀ, ਇਸ ਨੂੰ ਮੰਨਿਆ ਹੈ ਵੀ ਸਿੱਖਾਂ ਦੀ ਵਰਲਡ ਬੋਡੀ ਹੋਣੀ ਬੜੀ ਜ਼ਰੂਰੀ ਹੈ। ਕਿਸੇ ਨੇ ਅਪੋਜ਼ ਨਹੀਂ ਕੀਤਾ ਹੈਗਾ, ਤੇ ਇਹਦਾ ਮਤਲਬ ਜੇ ਅਪੋਜ਼ ਨਹੀਂ ਕੀਤਾ ਤੇ ਇਹਦਾ ਗਠਨ ਕਰਨਾ ਕੋਈ ਔਖੀ ਗੱਲ ਨਹੀਂ ਹੈਗੀ। ਉਸੇ ਦਿਨ ਹੀ ਹੈ ਬਹੁਤ ਜਿਹੜਾ ਹੈ ਵੱਡੀ ਤਾਦਾਦ ਦੇ ਵਿੱਚ ਜਿਹੜੇ ਨਾਂ ਬਹੁਤੇ ਮੁਲਕਾਂ ਤੋਂ ਫਾਈਨਲ ਕਰ ਲਏ ਗਏ ਨੇ, ਉਹਨਾਂ ਨੂੰ ਜਿਹੜਾ ਹੈ ਉਹਨਾਂ 'ਤੇ ਫੁੱਲ ਚੜਾ ਦਿੱਤੇ ਜਾਣਗੇ। ਬਾਕੀ ਜਿਹੜੇ ਕੁਝ ਦਿਨਾਂ ਤੱਕ ਕਰਕੇ ਤੇ ਬਾਹਰਲੇ ਮੁਲਕਾਂ ਦੀ ਜਿਹੜੀ ਹੈ ਉਹ ਇਹ ਵਰਲਡ ਸਿੱਖ ਜਿਹੜੀ ਹੈਗੀ ਹੈ ਪਾਰਲੀਮੈਂਟ ਬਣਾ ਦਿੱਤੀ ਜਾਏਗੀ। ਤੇ ਬਾਕੀ ਜਿਹੜੀ ਸਾਡੀ ਇੰਡੀਆ ਦਾ ਮਾਮਲਾ ਹੈ ਉਹ ਅਸੀਂ ਵਿਸਾਖੀ ਤੱਕ ਜਿਹੜਾ ਹੈ ਜਥੇਦਾਰ ਸਾਹਿਬ ਦੀ ਸਲਾਹ ਨਾਲ ਬਾਕੀ ਸਾਰੇ ਜਥੇਬੰਦੀਆਂ ਨਾਲ ਰਲ ਕੇ ਉਹ ਬਣਾ ਦਾਂਗੇ। ਸੋ ਇਹਦੇ 'ਚ ਕਿੰਤੂ ਪਰੰਤੂ ਦੀ ਕੋਈ, ਮੈਨੂੰ ਤੇ ਮੈਂ ਇੱਥੇ ਰਿਹਾ ਹੁਣ, ਮੈਂ ਵੀ ਉੱਥੇ ਜਿਹੜੇ ਕਰਤਾ ਧਰਤਾ ਸਾਨੂੰ ਉਹਨਾਂ ਦੇ ਨਾਲ ਬਿਲਕੁਲ ਤਾਲਮੇਲ ਕੀਤਾ ਹੈ। ਕੋਈ ਇਸ ਤਰ੍ਹਾਂ ਦਾ ਸੱਜਣ ਮੈਨੂੰ ਨਹੀਂ ਮਿਲਿਆ ਜਿਹੜਾ ਉਹਨੇ ਆਣ ਕੇ ਕਿਹਾ ਵੀ ਤੁਸੀਂ ਗਲਤ ਕੀਤਾ, ਚਾਹੇ ਨਹੀਂ ਸੀ ਕਰਨਾ ਚਾਹੀਦਾ। ਨਿੱਕੀ ਮੋਟੀ ਆਪਸ ਵਿੱਚ ਦੀ ਜਿਹੜੀ ਤਹਿਬਾਜ਼ੀ ਹੈ, ਖਹਿਬਾਜ਼ੀ ਹੈ, ਜਾਂ ਕੋਈ ਗੱਲ ਜਿਹੜੀ ਨੁਕਤਾਚੀਨੀ ਹੈ, ਉਹਨੂੰ ਅਸੀਂ ਇਹ ਸਮਝਦੇ ਹਾਂ ਵੀ ਉਹ ਕੋਈ ਨਹੀਂ, ਇੱਕ ਹਿੱਸਾ ਹੁੰਦਾ ਜ਼ਿੰਦਗੀ ਦੇ ਚੱਲਣ ਦਾ। ਜਿਹੜਾ ਆਦਮੀ ਜਿਹੜਾ ਹੈ ਉਹ ਅੱਜ ਜਿਹੜਾ ਹੈ ਉਹਦੀ ਵਿਰੋਧਤਾ ਕਰਦਾ, ਚਾਹੇ ਕੋਈ ਕਿੰਤੂ ਪਰੰਤੂ ਕਰਦਾ, ਆਉਣ ਵਾਲਾ ਸਮਾਂ ਇਸ ਦੱਸੇਗਾ ਕਿ ਉਹ ਸਾਡੇ ਨਾਲ ਚੱਲੇਗਾ, ਤਾਂ ਕਿ ਪੰਥ ਦੇ ਫਾਇਦੇ ਦੀ ਗੱਲ ਕਰਨੀ ਆ। ਜੇ ਪੰਥ ਦੇ ਫਾਇਦੇ ਦੀ ਅਸੀਂ ਕਰ ਰਹੇ ਫਿਰ ਸਾਡਾ ਕਿੰਤੂ ਪਰੰਤੂ ਕਰਨ ਦੀ ਕੀ ਗੱਲ ਰਹਿ ਗਈ? ਕਿਉਂ ਕਰੇਗਾ ਕੋਈ? ਨਹੀਂ ਕਰਨਾ ਚਾਹੀਦਾ। ਜਿਹੜੇ ਸੱਜਣ ਕਰਦੇ ਵੀ ਹੋਣਗੇ ਉਹ ਇਹ ਮਹਿਸੂਸ ਕਰਦੇ ਹੋਣਗੇ ਵੀ ਅਸੀਂ ਜਿਹੜਾ ਹੈ ਕਰਨਗੇ ਵੀ ਅਸੀਂ ਗਲਤ ਕਰ ਰਹੇ ਹਾਂ, ਇਹ ਨਹੀਂ ਕਰਨਾ ਚਾਹੀਦਾ, ਉਹ ਬੰਦ ਕਰ ਦੇਣਗੇ ਜੀ। ਸੋ ਤੁਹਾਨੂੰ ਉਮੀਦ ਹੈ ਕਿ ਜਿਵੇਂ ਜਿਹੜੀ 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਵੀ ਬਣੀ ਸੀ, ਉਹਨਾਂ ਦੇ ਵਿੱਚੋਂ ਵੀ ਕੁਝ ਮੈਂਬਰ ਸੀ ਜਿਹੜੇ ਇਸ ਕਾਨਫਰੰਸ ਦਾ, ਇਸ ਕਨਵੈਨਸ਼ਨ ਦਾ ਹਿੱਸਾ ਨਹੀਂ ਬਣੇ ਹੈਗੇ। ਸੋ ਜਿਹੜੇ ਉਹਨਾਂ ਦੇ ਵੀ ਮਨਮੁਟਾਅ ਹੈਗੇ ਨੇ ਉਹ ਦੂਰ ਕੀਤੇ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇਕੱਠੇ ਹੋ ਕੇ ਇਸ ਪਾਸੇ ਨੂੰ ਤੁਰਨਗੇ। ਬਿਲਕੁਲ ਹੀ ਠੀਕ ਹੈ। ਦੇਖੋ ਜੀ, ਉਹ 15 ਆਦਮੀਆਂ 'ਚੋਂ ਕੋਈ ਸੱਜਣ ਗਿਆ ਜ਼ਰੂਰ ਵੀ ਹੋਏ ਨਾ, ਉਹਨਾਂ ਦੀ ਕਿੱਡੀ ਵੱਡੀ ਸਾਨੂੰ ਦੇਣ ਹੈ ਵੀ ਉਹ ਇੱਕ ਇਸ ਮੌਕੇ ਨਹੀਂ ਆਏ, ਪਹਿਲੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਯੋਗਦਾਨ ਪਾਉਣ ਨਾਲ ਸਾਡੀ ਵਰਲਡ ਜਿਹੜੀ ਹੈ ਗੱਲ ਜਿਹੜੀ ਹੈ ਅੱਗੇ ਚਲੇਗੀ। ਵਰਲਡ ਸਿੱਖ ਕਨਵੈਨਸ਼ਨ ਹੋ ਗਈ। ਕਨਵੈਨਸ਼ਨ ਤੋਂ ਬਾਅਦ ਅਸੀਂ ਬਹੁਤ ਵੱਡੀ ਤਾਦਾਦ ਦੇ ਮੈਂਬਰ ਜਿਹੜੇ ਨੇ ਉਹ ਚੁਣ ਲਏ ਨੇ, ਤੇ ਉਹਨਾਂ ਨੇ ਸਾਡੇ ਨਾਲ ਜਿਹੜਾ ਸ਼ਮੂਲੀਅਤ ਕੀਤੀ ਹੈ। ਤੇ ਇਸ ਕਰਕੇ ਜੇ ਉਹ ਨਹੀਂ ਆਏ ਤੇ ਉਹਦੇ ਨਾਲ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਜਾਂ ਸਾਨੂੰ ਇਹ ਨਹੀਂ ਮਹਿਸੂਸ ਕਰਨਾ ਚਾਹੀਦਾ ਵੀ ਅਸੀਂ ਆਪਣੇ ਮਿਸ਼ਨ 'ਚ ਕਾਮਯਾਬ ਨਾ ਹੋਵਾਂਗੇ। ਸਗੋਂ ਉਹਨਾਂ ਦੀ ਜਿਹੜੀ ਦੇਣ ਹੈ, ਉਹਨਾਂ ਨੇ ਸਾਡੀ ਪਹਿਲੇ ਮਦਦ ਕੀਤੀ ਹੈ ਕੋਆਰਡੀਨੇਸ਼ਨ ਕਮੇਟੀ 'ਚ ਰਹਿ ਕੇ। ਬਾਕੀ ਦੇ ਸਾਰੇ ਸਿੱਖ ਸਾਹਿਬਾਨਾਂ ਨੂੰ ਉਹਨਾਂ ਨੇ ਕੰਟੈਕਟ ਕੀਤਾ ਹੈ, ਕੰਟੈਕਟ ਕਰਕੇ ਉਹਨਾਂ ਨੂੰ ਮਨਾਇਆ ਹੈ। ਉਹ ਸਾਡੇ ਨਾਲ ਜਦੋਂ ਤੁਰ ਪਏ ਨੇ, ਫਿਰ ਕੋਆਰਡੀਨੇਸ਼ਨ ਕਮੇਟੀ ਦੀ ਤਾਂ ਕੋਈ ਸਾਨੂੰ ਐਡੀ ਜਿਹੜੀ ਹੈ ਇਹ ਵਿਚਾਰ ਜਾਂ ਚਿੰਤਾ ਨਹੀਂ ਹੋਣੀ ਚਾਹੀਦੀ। ਉਹਨਾਂ ਦੀ ਜਗ੍ਹਾ ਹੁਣ ਕੋਆਰਡੀਨੇਸ਼ਨ ਕਮੇਟੀ ਦੇ ਰਕਮ ਦੀ ਜਿਹੜੀ ਹੈ ਬੰਦ ਹੀ ਹੋ ਗਈ ਹੈ। ਕੋਆਰਡੀਨੇਸ਼ਨ ਕਮੇਟੀ ਦੀ ਜਗ੍ਹਾ ਵਰਲਡ ਸਿੱਖ ਪਾਰਲੀਮੈਂਟ ਨੇ ਥਾਂ ਲੈ ਲਈ ਹੈ, ਤੇ ਉਹਦੇ ਜਦੋਂ ਲਗਭਗ 94 ਮੈਂਬਰ ਬਾਹਰਲੇ ਕੰਟਰੀ 'ਚ ਹੋ ਗਏ ਨੇ, ਇਹਦਾ ਮਤਲਬ ਕਿੰਨੀ ਵੱਡੀ ਕਾਮਯਾਬੀ ਹੈ। ਸੋ ਉਸ ਗੱਲ ਨੂੰ ਸਾਨੂੰ ਨਹੀਂ ਐਡਾ ਵੱਡਾ ਆਪਣੇ ਮਨ 'ਤੇ ਤੌਖਲਾ ਕਰਨਾ ਚਾਹੀਦਾ, ਜਾਂ ਫਿਕਰ ਕਰਨਾ ਚਾਹੀਦਾ ਵੀ ਕੁਝ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਨਹੀਂ ਸੀ ਆਏ, ਇਸ ਕਰਕੇ ਅਸੀਂ ਕਾਮਯਾਬ ਨਹੀਂ ਹੋਵਾਂਗੇ।
ਕਾਮਯਾਬ ਜ਼ਰੂਰ ਹੋਵਾਂਗੇ ਕਿਉਂਕਿ ਅਸੀਂ ਜਿਹੜਾ ਕੰਮ ਦਾ ਕਦਮ ਪੱਟਿਆ ਹੈ ਉਹ ਪੰਥ ਦੇ ਭਲੇ ਲਈ ਆ, ਪੰਥ ਦੇ ਭਲੇ ਨਹੀਂ ਸਰਬੱਤ ਦੇ ਭਲੇ ਲਈ ਆ। ਜੀ ਕਿਉਂਕਿ ਜਿਹੜੇ ਗੁਰੂ ਘਰ ਦੇ ਵਿੱਚ ਕਦੀ ਤੇ ਜਿਹੜਾ ਹੈ ਕੋਈ ਜਾਤੀ ਜਮਾਤੀ ਵਾਲੀ ਗੱਲ ਹੀ ਨਹੀਂ ਸਕੀ। ਅਸੀਂ ਤੇ ਸਾਰੀ ਦੁਨੀਆ ਦਾ ਭਲਾ ਮੰਗਦੇ ਹਾਂ। ਕਿੰਨੀਆਂ ਵੱਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਹੁਣ ਉਹਨਾਂ ਨੇ ਸਾਰੀ ਦੁਨੀਆ 'ਚ ਫੈਲ ਕੇ, ਜਿੱਥੇ ਭੁੱਖ ਭਰੀ ਪੈਂਦੀ ਹੈ, ਜਿੱਥੇ ਕੋਈ ਹੜ੍ਹ ਆਉਂਦੇ ਆ, ਜਿੱਥੇ ਲੜਾਈ ਝਗੜੇ ਨਾਲ ਲੋਕਾਂ ਦਾ ਐਡਾ ਵੱਡਾ ਨੁਕਸਾਨ ਹੁੰਦਾ ਹੈ, ਉਹਨਾਂ ਦੀ ਜਾ ਕੇ ਉੱਥੇ ਸੇਵਾ ਕਰਦੇ ਨੇ ਬਗੈਰ ਕਿਸੇ ਮਤਲਬ ਵਿਤਕਰੇ ਤੋਂ। ਸੋ ਇਸ ਪਾਰਲੀਮੈਂਟ 'ਚੋਂ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਬੜਾਵਾ ਮਿਲੇਗਾ ਜੀ, ਨਾ ਕਿ ਇਹ ਗੱਲਾਂ ਜਿਹੜੀਆਂ ਨੇ ਦੂਰ ਜਾਣਗੀਆਂ। ਸੋ ਸਾਨੂੰ ਗੁਰੂ ਆਸ਼ੇ ਅਨੁਸਾਰ ਜਦੋਂ ਚੱਲਣ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਬਹੁਤ ਹੀ ਮਨੁੱਖਤਾ ਦੀ ਸੋਹਣੀ ਸੇਵਾ ਕਰ ਰਹੇ ਹਾਂ ਔਰ ਹੋਰ ਕਰਨ ਦੀ ਤਮੰਨਾ ਨਾਲ ਇਹ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਬਣਾ ਰਹੇ ਹਾਂ। ਤੇ ਸਗੋਂ ਲੋਕਾਂ ਨੂੰ ਜਾਂ ਸਗੋਂ ਸਾਰੇ ਜਿਹੜੇ ਸੱਜਣ ਨੇ, ਭਾਵੇਂ ਉਹ ਕਿਸੇ ਕੰਟਰੀ 'ਚ ਕਿਸੇ ਕੌਮ ਨੂੰ ਜਿਹੜਾ ਹੈ ਉਹਨਾਂ ਦਾ ਝੁਕਾਅ ਹੈ, ਕੋਈ ਧਰਮ ਉਹਨਾਂ ਦਾ, ਉਹਨਾਂ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਤੇ ਜਿਵੇਂ ਇਸ ਦੇ ਵਿੱਚ ਕਨਵੈਨਸ਼ਨ ਦੇ ਵਿੱਚ ਵੀ ਐਲਾਨ ਕੀਤਾ ਗਿਆ, ਤੁਸੀਂ ਵੀ ਹੁਣ ਮੈਂਸ਼ਨ ਕੀਤਾ ਵੀ ਭਾਰਤ ਦੇ ਵਿੱਚੋਂ ਜਿਹੜੇ 150 ਮੈਂਬਰ ਲੈਣੇ ਹੈਗੇ ਆ ਵਰਲਡ ਸਿੱਖ ਪਾਰਲੀਮੈਂਟ ਦੇ ਲਈ, ਉਹਦਾ ਜਿਹੜਾ ਐਲਾਨ ਹੈਗਾ ਕਮੇਟੀ ਦਾ ਜਿਹੜਾ ਉਸ ਤੇ ਕੰਮ ਕਰੇਗੀ, ਉਹਦਾ ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ ਉਹ ਐਲਾਨ ਜਿਹੜਾ ਹੈਗਾ ਉਹ ਕਰ ਦਿੱਤਾ ਜਾਵੇਗਾ। ਸੋ ਉੱਥੇ ਇਸ ਪਾਰਟ ਨੂੰ ਹੁਣ ਕੌਣ ਕੋਆਰਡੀਨੇਟ ਕਰ ਰਿਹਾ ਹੈ ਜਾਂ ਕਿਵੇਂ ਉਹਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਏਗਾ, ਉਸ ਬਾਰੇ ਜੇ ਤੁਸੀਂ ਸਾਡੇ ਨਾਲ ਸਾਂਝਾ ਕਰ ਸਕੋ। ਦੇਖੋ ਅੱਗੇ ਜਿਹੜਾ ਜਾਮਾ ਜਿੰਨਾ ਪਵਾਇਆ ਨਾ, ਕੋਆਰਡੀਨੇਸ਼ਨ ਕਮੇਟੀ ਇੱਥੇ ਬਣੀ ਹੈ, ਉੱਥੇ ਵੀ ਜਥੇਦਾਰ ਸਾਹਿਬ ਦੀ ਜਿਹੜੀ ਹੈ, ਕਿਉਂਕਿ ਉੱਥੇ ਜੇਲ੍ਹ 'ਚ ਉਹਨਾਂ ਨੂੰ ਕੁਝ ਸੱਜਣ ਮਿਲਦੇ ਰਹਿੰਦੇ ਨੇ, ਉਹਨਾਂ ਨੂੰ ਜ਼ਿੰਮੇਵਾਰੀਆਂ ਦਿੰਦੇ ਰਹਿੰਦੇ ਨੇ ਉਹ, ਤੇ ਉਹਨਾਂ ਦੀ ਰਹਿਨਮਾਈ ਦੇ ਥੱਲੇ ਜਿਹੜੀ ਉਹ ਉੱਥੇ ਕੋਈ ਕੋਆਰਡੀਨੇਸ਼ਨ ਕਮੇਟੀ ਬਣਾ ਦੇਣ, ਚਾਹੇ ਹੋਰ ਕਿਸੇ ਕੋਈ ਇਸ ਤਰ੍ਹਾਂ ਦਾ ਜਿਹੜਾ ਢਾਂਚਾ ਖੜਾ ਕਰ ਦੇਣ ਜਿਹੜਾ ਉੱਥੇ ਕੋਈ ਸੇਵਾ ਭਾਵਨਾ ਵਾਲੇ ਸੱਜਣ ਹੋਣ, ਸਿੱਖੀ ਦੀ ਚੜ੍ਹਦੀ ਕਲਾ ਵਾਲੀ ਗੱਲ ਕਰਨ, ਉਹਨਾਂ ਦੀ ਸ਼ਮੂਲੀਅਤ ਕਰਕੇ ਉਹ ਬਣਾਉਣਗੇ। ਆਖਰ ਵਿੱਚ ਜਿਹੜੀ ਗੱਲ ਹੈ ਨਾ ਜੀ, ਭਾਵੇਂ ਅਸੀਂ ਇੱਥੋਂ ਦੀ ਗੱਲ ਕਰ ਰਹੇ ਹਾਂ ਤੇ ਭਾਵੇਂ ਇੰਡੀਆ ਦੀ ਕਰ ਰਹੇ ਹਾਂ, ਮੋਹਰ ਜਿਹੜੀ ਹੈ ਜਥੇਦਾਰ ਸਾਹਿਬ ਦੀ ਲੱਗੇਗੀ, ਕਿਉਂਕਿ ਅਕਾਲ ਤਖਤ ਜਿਹੜਾ ਹੈ ਉਹ ਸੁਪਰੀਮ ਸਾਡੇ ਲਈ, ਉੱਥੋਂ ਜਿਹੜੀ ਗੱਲ ਹੁੰਦੀ ਉਹ ਸਾਰੀ ਮਾਨਤਾ ਸਿੱਖ ਪੰਥ ਦਿੰਦਾ ਹੈ। ਸੋ ਜਥੇਦਾਰ ਸਾਹਿਬ ਦੇ ਨਾਲ ਹੀ ਉਹਨਾਂ ਦੀ ਸਹਿਮਤੀ ਨਾਲ ਜਿਹੜੀ ਮੈਂਬਰ ਹੋਣਗੇ ਪਾਰਲੀਮੈਂਟ ਦੇ ਉਹ ਬਣਾ ਦਿੱਤੇ ਜਾਣਗੇ ਜੀ। ਸੋ ਮਤਲਬ ਤੁਹਾਡਾ ਇਹ ਕਹਿਣਾ ਵੀ ਜਿਹੜੇ ਅੱਜ ਕੌਮ ਦੇ ਵਿੱਚ ਕੁਝ ਸਵਾਲ ਵੀ ਉੱਠ ਰਹੇ ਨੇ ਜਾਂ ਪਹਿਲਾਂ ਵੀ ਸੀ ਕਿ ਜਿਹੜੀ ਇਹ ਪਾਰਲੀਮੈਂਟ ਦਾ ਗਠਨ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਇਹ ਆਪੋ-ਤਾਪੀ ਦਾ ਫੈਸਲਾ ਹੈਗਾ, ਕਾਹਲੀ ਦੇ ਵਿੱਚ ਹੋ ਰਿਹਾ ਹੈ, ਜਾਂ ਕੁਝ ਕੁ ਨੁਮਾਇੰਦੇ ਹੈਗੇ ਨੇ, ਕੁਝ ਕੁ ਜਥੇਬੰਦੀਆਂ ਹੈਗੀਆਂ ਨੇ ਜਿਹੜੀਆਂ ਲੀਡ ਲੈ ਕੇ ਇਸ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨੇ ਉਹ ਕਰ ਰਹੀਆਂ ਨੇ। ਸੋ ਇਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਨਜ਼ਰ ਆਉਂਦੀ ਹੈਗੀ? ਨਹੀਂ ਵੀਰ ਜੀ, ਲੀਡ ਤੇ ਕਿਸੇ ਨੇ ਲੈਣੀ ਆ। ਹੁਣ ਜਿਹੜਾ ਵੀ ਮੈਂ ਬੇਨਤੀ ਕਰਾਂ, ਜਿਹੜਾ ਵੀ ਸੱਜਣ ਇਸ ਤਰ੍ਹਾਂ ਦਾ ਕੋਈ ਸਾਡੇ ਨਾਲ ਨਾਰਾਜ਼ਗੀ ਸ਼ੋਅ ਕਰੇਗਾ ਨਾ ਵੀ ਜੀ ਤੁਸੀਂ ਕਾਹਲੀ ਕੀਤੀ ਹੈ, ਤੁਸੀਂ ਮੈਨੂੰ ਨਹੀਂ ਪੁੱਛਿਆ, ਤੁਸੀਂ ਜਥੇਬੰਦੀ ਨੂੰ ਨਹੀਂ ਪੁੱਛਿਆ, ਉਹਨਾਂ ਨੂੰ ਅਸੀਂ ਫਿਰ ਇਹ ਜਿਹੜਾ ਹੈ ਮੌਕਾ ਦਿਆਂਗੇ ਵੀ ਤੁਸੀਂ ਸਾਡੇ ਨਾਲ, ਜਿੱਥੇ ਕਿੰਨੇ ਮੈਂਬਰ ਰਹਿੰਦੇ ਬਣਾਉਣ ਲਈ, ਤੁਸੀਂ ਸਾਡੇ ਨਾਲ ਸ਼ਾਮਲ ਹੋ। ਜਿਹੜੀ ਗੱਲ ਤੁਸੀਂ ਕਹਿੰਦੇ ਆ, ਜਿਹੜੇ ਚੰਗੇ ਤੋਂ ਚੰਗੇ ਮੈਂਬਰ ਨੇ ਜਿਹੜੇ ਸਿੱਖ ਪੰਥ ਦੇ ਵਿੱਚ ਸੇਵਾ ਭਾਵਨਾ ਵਾਲੇ ਨੇ, ਉਹਨਾਂ ਨੂੰ ਲੈ ਲੈਂਦੇ ਹਾਂ ਅਸੀਂ। ਨਾ ਉਹਨਾਂ ਤੇ ਮੇਰੀ ਮੋਹਰ ਹੋਵੇ, ਨਾ ਤੁਹਾਡੀ ਹੋਵੇ, ਨਾ ਕਿਸੇ ਦੀ ਹੋਵੇ, ਸਿਰਫ ਤੇ ਸਿਰਫ ਉਹਨਾਂ ਦੀ ਸਿੱਖੀ ਧਾਰਨਾ ਹੋਵੇ ਤੇ ਉਹ ਸੇਵਾ ਦੇ ਨਾਤੇ ਆਉਣ ਦੀ ਗੱਲ ਕਰਦੇ ਹੁਣ। ਸੋ ਅਜੇ ਤੇ ਆਪਾਂ ਕੋਈ ਇਸ ਮਨ ਦੇ ਜਾਣ ਦੀ ਤਮੰਨਾ ਹੀ ਨਹੀਂ ਹੋਣੀ ਚਾਹੀਦੀ, ਨਾ ਹੈਗੀ ਸਾਡੀ। ਅਸੀਂ ਉਹਨਾਂ ਨੂੰ ਜਿਹੜੇ ਵੀ ਕੋਈ ਕਿੰਤੂ ਪ੍ਰੰਤੂ ਕਰਦੇ ਨੇ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹ ਜਥੇਦਾਰ ਸਾਹਿਬ ਕੋਲ ਜਾ ਕੇ ਆਪਣੀ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਵਿਚਾਰਧਾਰਾ ਹੈ ਉਹਨੂੰ ਉਹਨਾਂ ਦੇ ਅੱਗੇ ਰੱਖ ਕੇ ਸਹਿਮਤੀ ਪ੍ਰਗਟ ਹੋ ਸਕਦੀ ਆ। ਉਹਨਾਂ ਦੇ ਬਿਹਾਫ ਤੇ ਮੈਂ ਦਾਸ ਜਿਹੜਾ ਹੈ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਨੇ ਕਿੰਤੂ ਪ੍ਰੰਤੂ ਕਰਨ ਦੀ ਜਗ੍ਹਾ ਉਹ ਸਾਡੇ ਨਾਲ ਬੈਠ ਜਾਣ। ਜਿਸ ਤਰ੍ਹਾਂ ਜੇ ਕੋਈ ਅਮਰੀਕਾ ਦੀ ਕੋਈ ਬਾਡੀ ਹੈ ਜਾਂ ਅਮਰੀਕਾ ਦੇ ਕੋਈ ਸੱਜਣ ਨੇ, ਅਸੀਂ ਇੱਥੇ ਹਾਂ, 2 ਸੱਜਣ ਜਿਹੜੇ ਉੱਥੋਂ ਆਏ ਆ, ਤੇ ਅਸੀਂ ਉਹਨਾਂ ਨਾਲ ਬੈਠ ਸਕਦੇ ਹਾਂ, ਉਹ ਸਾਡੇ ਨਾਲ ਬੈਠ ਕੇ ਵਿਚਾਰ ਕਰਨ, ਉਹਨਾਂ ਦੇ ਵਿਚਾਰ ਜਿਹੜੇ ਜਥੇਦਾਰ ਸਾਹਿਬ ਤੱਕ ਪਹੁੰਚਾਏ ਜਾਣਗੇ ਔਰ ਉਹਨਾਂ ਨੂੰ ਬਿਲਕੁਲ ਬਹੁਤ ਵੱਡੀ ਮਾਨਤਾ ਦਿੱਤੀ ਜਾਏਗੀ। ਜੇ ਉਹ ਚੰਗਾ ਸੁਝਾਅ ਦਿੰਦੇ ਨੇ, ਚੰਗੇ ਸੱਜਣ ਸਾਡੇ ਨਾਲ ਲਾਉਂਦੇ ਨੇ, ਚੰਗੇ ਸੱਜਣ ਉਸ ਪੰਥ ਦੀ ਬਾਡੀ 'ਚ ਪਾਉਂਦੇ ਨੇ, ਤੇ ਉਹ ਉਹਨਾਂ ਦੇ ਵੀ ਨੁਮਾਇੰਦੇ ਹੋ ਗਏ ਤੇ ਮੇਰੇ ਵੀ ਨੁਮਾਇੰਦੇ ਹੋ ਗਏ। ਹੁਣ ਆਪਾਂ ਜੇ ਕਿਸੇ ਚੀਜ਼ ਤੇ ਮੰਨਣਾ ਹੀ ਨਹੀਂ ਹੈਗਾ ਤੇ ਫਿਰ ਉਹ ਕੋਈ ਐਸੀ ਗੱਲ ਨਹੀਂ, ਉਹ ਆਪਣੀ ਜਿਸ ਤਰ੍ਹਾਂ ਉਹ ਚਾਹੁੰਦੇ ਨੇ ਉਸੇ ਤਰ੍ਹਾਂ ਆਪਣੇ ਪੰਥ ਦੀ ਸੇਵਾ ਕਰ ਲੈਣ। ਪੰਥ ਦੇ ਵਿੱਚ ਤਾਂ ਬਹੁਤ ਵੱਡੀ ਜਿਹੜੀ ਹੈਗੀ ਆ ਸਫੀਅਰ ਹੈ ਸੇਵਾ ਕਰਨ ਦਾ, ਜਿਸ ਤਰ੍ਹਾਂ ਬਾਕੀ ਦੀਆਂ ਬਾਡੀਆਂ ਕਰ ਰਹੀਆਂ, ਕਰੀ ਜਾਣ। ਜਿੱਥੇ ਵੀ ਕਿਤੇ ਪੰਥ ਦੀ ਗੁਰੂ ਆਸ਼ੇ ਅਨੁਸਾਰ ਕੋਈ ਗੱਲ ਕਰਨੀ, ਕਰੀ ਜਾਣ। ਉਹਨਾਂ ਦਾ ਵਿਰੋਧ ਨਹੀਂ ਹੋਊਗਾ, ਨਹੀਂ ਹੋਏਗਾ, ਨਹੀਂ ਹੋਏਗਾ, ਹੋਣਾ ਵੀ ਨਹੀਂ ਚਾਹੀਦਾ। ਤੇ ਇਸੇ ਤਰ੍ਹਾਂ ਜਿਹੜੇ ਉਹ ਸੱਜਣ ਨੇ, ਉਹਨਾਂ ਨੂੰ ਜੋ ਜਥੇਦਾਰ ਸਾਹਿਬ ਕਰ ਰਹੇ ਨੇ, ਜਥੇਦਾਰ ਸਾਹਿਬ ਨਾਲ ਜੋ
ਲੋਕ ਰਲ ਕੇ ਉਹਨਾਂ ਦੀ ਸਹਿਮਤੀ ਨਾਲ ਕਰ ਰਹੇ, ਉਹਨਾਂ ਨੂੰ ਉਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਮਤਲਬ ਜਿਹੜਾ ਇਹ ਮੂਵ ਹੈਗਾ ਵਰਲਡ ਸਿੱਖ ਪਾਰਲੀਮੈਂਟ ਦਾ, ਜਿਹੜੀ ਹੁਣੇ ਵਿਚਾਰ ਚਰਚਾ ਸ਼ੁਰੂ ਹੋਈ ਹੈ, ਇਹ ਪੂਰਨ ਤੌਰ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ ਅਨੁਸਾਰ ਹੀ ਜਿਹੜਾ ਇਹ ਸਾਰਾ ਕੰਮ ਹੈ ਉਹ ਹੋ ਰਿਹਾ ਹੈ। ਵੀਰ ਜੀ ਮੈਂ ਤਾਂ ਬੇਨਤੀ ਇੱਥੇ ਤੱਕ ਵੀ ਤੁਹਾਨੂੰ ਕਰਾਂਗਾ, ਅਸੀਂ ਜਿਹੜੀ ਲਿਸਟ ਹੋਏਗੀ ਨਾ ਫਾਈਨਲ, ਉਹਦੇ ਤੇ ਜਥੇਦਾਰ ਸਾਹਿਬ ਦੇ ਦੱਸੋ ਕਿ ਤੇ ਉਹਨਾਂ ਦੀ ਜਿਹੜੀ ਹੈਗੀ ਆ ਮੋਹਰ ਲਵਾ ਕੇ ਫਿਰ ਅੱਗੇ ਨਸ਼ਰ ਹੋਏ ਉਹਨੂੰ ਮਾਨਤਾ ਦਿੱਤੀ ਜਾਏਗੀ, ਕੋਈ ਐਸੀ ਗੱਲ ਨਹੀਂ। ਤੇ ਜੇ ਜਥੇਦਾਰ ਸਾਹਿਬ ਸਾਡੇ ਨੇ, ਜਥੇਦਾਰ ਸਾਹਿਬ ਦਾ ਜਿਹੜਾ ਸਿੱਖ ਪੰਥ ਨਾਲ ਐਡਾ ਵੱਡਾ ਸੇਵਾ ਦਾ ਘਾਲਣਾ ਹੈ, ਤੇ ਉਹਨੂੰ ਨਹੀਂ ਮੰਨਣਾ, ਹੋਰ ਕਿਹਨੂੰ ਮੰਨਣਾ ਚਾਹੀਦਾ? ਕਿਹੜਾ ਜਥੇਦਾਰ ਜਿਹੜਾ ਸਾਨੂੰ ਜਿਹੜਾ ਇੰਨੀ ਸੇਵਾ ਦਾ ਕਰ ਸਕਦਾ ਸਾਡੀ? ਹੁਣ ਇੱਕੋ ਹੀ ਇੱਕ ਜਥੇਦਾਰ ਆ ਜਿਹਦੀ 42-43 ਸਾਲ ਦੀ ਉਮਰ ਹੈ ਜੀ, 22-23 ਸਾਲ ਤੋਂ ਉਹ ਕੈਦ ਦੇ ਵਿੱਚ ਹੈ, 17-18-19 ਸਾਲ ਦੀ ਉਮਰ ਤੋਂ ਉਹ ਸੇਵਾ ਕਰਨੀ ਜਿਹੜੀ ਉਹਨੇ ਸ਼ੁਰੂ ਕੀਤੀ ਹੈ, ਤੇ ਉਹਦੇ 'ਚ ਕੋਈ ਪੰਥ ਦੀ ਕੋਈ ਵਿਰੋਧ ਵਾਲੀ ਗੱਲ ਹੀ ਨਹੀਂ, ਉਹਨੂੰ ਤਾਂ ਮੌਕਾ ਹੀ ਨਹੀਂ ਹੈਗਾ ਪੰਥ ਦਾ ਵਿਰੋਧ ਕਰਨ ਦਾ। ਨਾਲੇ ਉਹਨੂੰ ਕਰਨਾ ਕਿਉਂ? ਉਹ ਤੇ ਇੱਕ ਗੱਲ ਕਹਿੰਦਾ ਹੈ ਵੀ ਮੇਰਾ ਰੋਮ ਰੋਮ ਪੰਥ ਦੀ ਸੇਵਾ ਦੇ ਵਿੱਚ ਅਰਪਿਤ ਹੈ, ਮੈਂ ਕੋਈ ਉਹ ਗੱਲ ਨਹੀਂ ਕਰਨੀ ਜਿਹੜੀ ਪੰਥ ਦੇ ਖਿਲਾਫ ਹੋਏ, ਚਾਹੇ ਮੇਰੇ ਆਪਣੇ ਨਿੱਜੀ ਹਿੱਤਾਂ ਲਈ ਹੋਵੇ। ਮੇਰੇ ਕੋਲ ਤਾਂ ਉਹ ਗੱਲ ਕਰਵਾਓ ਜਾਂ ਮੇਰੇ ਨਾਲ ਉਸ ਗੱਲ ਦੀ ਸਾਂਝ ਪਾਓ ਜਿਹੜਾ ਬਿਲਕੁਲ ਪੰਥ ਔਰ ਪੰਥ ਦੀ ਚੜ੍ਹਦੀ ਕਲਾ ਔਰ ਇਨਸਾਨੀਅਤ ਦੀ ਸਰਬੱਤ ਦੇ ਭਲੇ ਦੀ ਗੱਲ ਹੋਵੇ। ਉਹਦੇ ਲਈ ਮੈਂ ਜਿਹੜਾ ਹੈ ਆਪਣੀ ਜਾਨ ਨਿਸ਼ਾਵਰ ਕਰਨ ਨੂੰ ਵੀ ਤਿਆਰ ਹਾਂ। ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਮੈਨੂੰ ਕਿਸੇ ਮਾਇਆ ਦੀ ਲੋੜ ਨਹੀਂ, ਕਿਸੇ ਮੈਨੂੰ ਜਿਹੜਾ ਹੋਰ ਲਾਲਚ ਦੀ ਲੋੜ ਨਹੀਂ। ਇਸ ਤੋਂ ਬੇਲਾਗ ਜਾਂ ਇਸ ਤੋਂ ਸੱਚਾ ਸੁੱਚਾ ਆਦਮੀ ਹੋਰ ਕਿੱਥੋਂ ਲੱਭ ਸਕਦੇ ਹਾਂ ਅਸੀਂ? ਸਾਨੂੰ ਉਹਨਾਂ ਨੂੰ ਮਾਨਤਾ ਦੇਣੀ ਚਾਹੀਦੀ ਹੈ, ਔਰ ਮਾਨਤਾ ਦੇ ਨਾਲ ਬਹੁਤ ਵੱਡਾ ਪਿਆਰ ਸਤਿਕਾਰ ਵੀ ਦੇਣਾ ਚਾਹੀਦਾ, ਤਾਂ ਕਿ ਸਿੱਖ ਪੰਥ ਦੇ ਵਿੱਚ ਜਿਹੜਾ ਹੈ ਆਪਾਂ ਬਹੁਤ ਵੱਡੀਆਂ ਮੁਸ਼ਕਲਾਂ 'ਚ ਫਸੇ ਹਾਂ। ਅਸੀਂ ਨਹੀਂ, ਮੁਸ਼ਕਲਾਂ ਸਾਡੀਆਂ ਸਾਡੇ ਸੱਜਣਾਂ ਨੇ ਪੈਦਾ ਕਰ ਦਿੱਤੀਆਂ, ਉਹ ਲੋਕਾਂ ਨੇ ਕਰ ਦਿੱਤੀਆਂ ਜਿਹੜੇ ਸਾਡੇ ਭਰਾ ਸਨ, ਤੇ ਉਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਾਡਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਸੋ ਅਮਰ ਸਿੰਘ ਚਾਹਲ ਜੀ, ਅੰਤ ਦੇ ਵਿੱਚ ਮੈਂ ਚਾਹੂੰਗਾ ਕਿ ਤੁਸੀਂ ਜੋ ਉਮੀਦਾਂ ਲੈ ਕੇ ਜਾਂ ਜੋ ਜਥੇਦਾਰ ਹਵਾਰਾ ਸਾਹਿਬ ਦਾ ਮੈਸੇਜ ਲੈ ਕੇ ਇੱਥੇ ਅਮਰੀਕਾ ਦੇ ਵਿੱਚ ਨਿਊਯਾਰਕ ਦੀ ਧਰਤੀ ਤੇ ਪਹੁੰਚੇ ਹੋ, ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਉਹਨਾਂ ਨੂੰ ਤੁਸੀਂ ਆਪਣੇ ਤੌਰ ਤੇ ਜਾਂ ਜੋ ਜਥੇਦਾਰ ਸਾਹਿਬ ਹਵਾਰਾ ਦਾ ਸੰਦੇਸ਼ ਹੈਗਾ ਉਹਦੇ ਜਿਹੜੇ ਅੰਸ਼ ਨੇ, ਕੀ ਮੈਸੇਜ ਕੀ ਦੇਣਾ ਚਾਹੋਗੇ? ਕੋਈ ਅਪੀਲ ਜਾਂ ਸੰਦੇਸ਼ ਕੀ ਦੇਣਾ ਚਾਹੋਗੇ? ਦੇਖੋ, ਇਹਦੇ 'ਚ ਅਪੀਲ ਕੀਤੀ ਜਾਂਦੀ ਹੈ ਸਾਰੇ ਸਿੱਖ ਸਾਹਿਬਾਨਾਂ ਨੂੰ ਜਿਹੜੇ ਖਾਸ ਕਰਕੇ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ। ਉਹਨਾਂ ਨੇ ਪਿੱਛੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਨੇ। ਜਿਹੜੇ ਵੀ ਇੱਥੇ ਸਿੱਖ ਪੰਥ ਦੇ ਅੰਗ 'ਚੋਂ ਇੱਥੇ ਆਏ ਨੇ, ਪੰਜਾਬ 'ਚੋਂ ਚਾਹੇ ਇੰਡੀਆ 'ਚੋਂ, ਇੱਥੇ ਆਣ ਕੇ ਉਹ ਆਪਣੀ ਰੋਟੀ ਕਮਾਉਂਦੇ ਨੇ, ਆਪਣਾ ਕਾਰੋਬਾਰ ਕਰਦੇ ਨੇ। ਪਰਮਾਤਮਾ ਦੀ ਬਹੁਤ ਹੀ ਵੱਡੀ ਦਇਆ ਉਹਨਾਂ 'ਤੇ, ਬੜੀ ਚੜ੍ਹਦੀ ਕਲਾ 'ਚ ਸਾਰੇ ਨੇ। ਉਹ ਸਾਰੇ ਸਿੱਖ ਪੰਥ ਨੂੰ ਜਿਹੜਾ ਹੈ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ, ਔਰ ਇਸ ਦੀ ਸਿੱਖ ਪੰਥ ਦੀ ਜਿਹੜੀ ਹੈ ਚੜ੍ਹਦੀ ਕਲਾ 'ਚ ਉਹਨਾਂ ਨੇ ਬੜਾ ਯੋਗਦਾਨ ਪਾਇਆ ਹੈ। ਆਉਣ ਵਾਲਾ ਸਮਾਂ ਇਹ ਦੱਸਦਾ ਵੀ ਜਿਹੜਾ ਹੈ ਸਿੱਖ ਪੰਥ ਦੀ ਚੜ੍ਹਦੀ ਕਲਾ 'ਚ ਬਾਹਰ ਜਿਹੜੇ ਸਿੱਖ ਲੋਕ ਰਹਿੰਦੇ ਨੇ ਉਹ ਬੜੀ ਵੱਡੀ ਸੇਵਾ ਕਰਨਗੇ। ਆਪਾਂ ਨੂੰ ਇਹਦੇ ਵਿੱਚ ਜਿਹੜੀ ਹੈਗੀ ਆ, ਦੇਖੋ ਕਿੰਨੀ ਵੱਡੀ ਮਾਣ ਮਿਲੀ ਇਸ ਗੱਲ 'ਤੇ। ਭਾਵੇਂ ਇਹ ਮੈਂ ਕਹਿ ਨਹੀਂ ਸਕਦਾ ਵੀ ਜਥੇਦਾਰ ਸਾਹਿਬ ਨੇ ਕਿਉਂ ਫੈਸਲਾ ਕੀਤਾ ਵੀ ਤੁਸੀਂ ਅਮਰੀਕਾ 'ਚ ਨਿਊਯਾਰਕ ਜਾ ਕੇ ਕਨਵੈਨਸ਼ਨ ਕਰਕੇ ਤੇ ਸਿੱਖ ਪਾਰਲੀਮੈਂਟ ਦੀ ਬੋਡੀ ਜਿਹੜੀ ਬਣਾਓ, ਲੇਕਿਨ ਇੱਕ ਗੱਲ ਤਾਂ ਜ਼ਰੂਰੀ ਹੈ ਨਾ ਵੀ ਉਹਨਾਂ ਨੇ ਕਿੰਨੀ ਵੱਡੀ ਬਾਹਰਲੇ ਸਿੱਖ ਸਾਹਿਬਾਨਾਂ ਨੂੰ ਮਾਨਤਾ ਦਿੱਤੀ ਹੈ ਵੀ ਤੁਸੀਂ ਪਹਿਲ ਕਰੋ, ਤੁਸੀਂ ਇਹਦੇ 'ਚ ਅੱਗੇ ਆਓ, ਕਿਉਂਕਿ ਤੁਹਾਡੇ ਥੋੜ੍ਹੇ ਜਿਹੇ ਰਾਜ ਸੀ ਜਾਂ ਤੁਹਾਡੇ ਜਿਹੜੇ ਆਲੇ ਦੁਆਲੇ ਨੇ ਉਹ ਸਾਹ ਸੌਖਾ ਹੈ। ਜੇ ਇੰਡੀਆ 'ਚ ਕਰੇ, ਹੋ ਸਕਦਾ ਸਾਨੂੰ ਰਾਜਨੀਤਿਕ ਤੌਰ 'ਤੇ ਜਿਹੜੀ ਹੈ ਇਸ ਵੇਲੇ ਦੀ ਸਰਕਾਰ ਉਹ ਦੁਖੀ ਕਰੇ, ਤੰਗ ਕਰੇ, ਕੋਈ ਬੰਦੇ ਫੜਨ ਜਾਂ ਜਿਸ ਤਰ੍ਹਾਂ ਕੋਈ ਝੂਠੇ ਕੇਸ ਪਾਉਣ। ਅਤੇ ਜੇ ਤੁਸੀਂ ਬਾਹਰ ਕਰੋਗੇ ਤੁਹਾਨੂੰ ਇਹ ਡਰ ਹੈ ਨਹੀਂ ਗਾ। ਬਾਹਰਲੀਆਂ ਸਰਕਾਰਾਂ ਨੂੰ ਇਸ ਮਾਮਲੇ ਨਾਲ ਕੋਈ ਅਮਨ ਮਾਨਣਾ, ਚਾਹੇ ਕਾਨੂੰਨੀ ਤੌਰ 'ਤੇ ਢੰਗ ਨਾਲ ਆਪਣੇ ਹੱਕ ਮੰਗਣੇ, ਹੱਕਾਂ ਦੀ ਗੱਲ ਕਰਨੀ, ਆਜ਼ਾਦੀ ਦੀ ਗੱਲ ਕਰਨੀ, ਇਹ ਗੈਰ ਕਾਨੂੰਨੀ ਨਹੀਂ ਹੈਗੀ ਜੀ। ਸਾਡੇ ਮੁਲਕ 'ਚ ਗੈਰ ਕਾਨੂੰਨੀ ਆ। ਸੋ ਇਸ ਕਰਕੇ ਜਦੋਂ ਤੁਸੀਂ ਅੱਗੇ ਲੱਗੋਗੇ, ਤੁਸੀਂ ਇਸ ਗੱਲ ਨੂੰ ਜਿਹੜਾ ਹੈ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਵੀ ਸਾਡਾ ਮੁਸ਼ਕਿਲ ਕੀ ਹੈ। ਮੁਸ਼ਕਿਲ ਹੱਲ ਕਰਨ ਲਈ ਜਿਹੜਾ ਹੈ ਸਾਨੂੰ ਜਿਹੜਾ ਹੈ ਇੰਟਰਨੈਸ਼ਨਲ ਲਾ ਜਿਹੜਾ ਉਹ ਇਜਾਜ਼ਤ ਦਿੰਦਾ, ਅਤੇ ਫਿਰ ਬਾਕੀ ਜੇ ਭਾਰਤ ਸਰਕਾਰ ਸਾਨੂੰ ਇਹਦੇ ਬਾਰੇ ਦੁਖੀ ਕਰਦੀ ਹੈ, ਚਾਹੇ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ, ਤੇ ਗਲਤੀ ਉਹਨਾਂ ਦੀ ਸਾਡੀ ਨਹੀਂ। ਸੋ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਹੈ, ਮੈਨੂੰ ਬੜੀ ਵੱਡੀ ਆਸ ਹੈ ਵੀ ਬਾਹਰਲੇ ਸਿੱਖ ਸਾਹਿਬਾਨ ਜਿਹੜੇ ਨੇ ਉਹ ਇਸ ਸਿੱਖ ਪੰਥ ਦੀ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਦੂਰ ਕਰਨ ਨੂੰ ਬਹੁਤ ਵੱਡਾ ਹਿੱਸਾ ਪਾਉਣਗੇ। ਉਹਨਾਂ ਦੇ ਨਾਲ ਸਹਿਯੋਗ, ਉਹਨਾਂ ਦੇ ਨਾਲ ਜਿਹੜੀ ਹੈ ਕੋਆਪਰੇਸ਼ਨ, ਉਹਨਾਂ ਦੇ ਨਾਲ ਮਦਦ ਜਿਹੜੀ ਹੈ ਉਹ ਜਦੋਂ ਅਸੀਂ ਸਾਰੇ ਇਕੱਠੇ ਹੋ ਗਏ ਪਾਰਲੀਮੈਂਟ ਦੇ ਤੌਰ 'ਤੇ
ਫਿਰ ਅਸੀਂ ਸਾਰੇ ਰਲ ਕੇ ਇਸ ਗੱਲ ਨੂੰ ਵਿਚਾਰਿਆ ਕਰਾਂਗੇ ਵੀ ਸਾਡੀ ਕੀ ਮੁਸ਼ਕਲ ਹੈ, ਉਹਨੂੰ ਹੱਲ ਕਿੱਦਾਂ ਕੀਤਾ ਜਾ ਸਕਦਾ, ਕਿਹੜਾ ਕਰ ਸਕਦਾ, ਉਹ ਨਾਲੋਂ ਨਾਲ ਡਿਊਟੀਆਂ ਲੱਗ ਜਾਣਗੀਆਂ। ਬਹੁਤ ਜੀ। ਸੋਹਣੀ ਗੱਲ ਹੈ। ਸੋ ਮੇਰੀ ਇਹ ਆਸ ਹੈ ਵੀ ਜਦੋਂ ਅਸੀਂ ਸੱਚੀ ਸੁੱਚੀ ਗੱਲ ਕਰਨੀ ਆ, ਗੁਰਮਤਿ ਆਸ਼ੇ ਅਨੁਸਾਰ ਕਰਨੀ ਆ, ਸਰਬੱਤ ਦੇ ਭਲੇ ਦੀ ਗੱਲ ਕਰਨੀ ਆ, ਪਰਮਾਤਮਾ ਵਾਹਿਗੁਰੂ ਸਾਡਾ ਸਾਡੇ ਨਾਲ ਨੇ, ਅਸੀਂ ਚੜ੍ਹਦੀ ਕਲਾ 'ਚ ਕਰਾਂਗੇ, ਮਨੁੱਖਤਾ ਦੀ ਸੇਵਾ ਲਈ ਬਹੁਤ ਵੱਡੇ ਕਦਮ ਪੁੱਟਾਂਗੇ। ਜੀ ਬਿਲਕੁਲ ਚਾਹਲ ਸਾਹਿਬ, ਅਸੀਂ ਵੀ ਇਸ TVT4 ਦੇ ਪਲੇਟਫਾਰਮ ਤੋਂ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਜਥੇਦਾਰ ਹਵਾਰਾ ਦੇ ਨਿਰਦੇਸ਼ਾਂ ਅਨੁਸਾਰ ਇੱਕ ਕਦਮ ਪੁੱਟਿਆ ਗਿਆ, ਇਸ ਕਾਫਲੇ ਦੇ ਨਾਲ ਜਿਹੜੇ ਬਾਕੀ ਸੱਜਣ ਹੈਗੀਆਂ ਨੇ, ਜਥੇਬੰਦੀਆਂ ਹੈਗੀਆਂ ਨੇ, ਸਾਰਾ ਪੰਥ ਇਕੱਠਾ ਹੋਵੇਗਾ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਵਰਲਡ ਸਿੱਖ ਪਾਰਲੀਮੈਂਟ ਦੇ ਤੌਰ ਤੇ ਇੱਕ ਬੋਡੀ ਸਿੱਖ ਕੌਮ ਨੂੰ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਅਗਵਾਈ ਕਰੂਗੀ। ਸੋ ਇਸੇ ਉਮੀਦ ਦੇ ਨਾਲ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਬਹੁਤ ਬਹੁਤ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਆ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਅੰਤ ਦੇ ਵਿੱਚ ਮੈਂ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਕੋਲੋਂ ਵੀ ਇਜਾਜ਼ਤ ਚਾਹੂੰਗਾ ਤੇ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਥੇਦਾਰ ਹਵਾਰਾ ਦੇ ਜਿਹੜੇ ਸਪੋਕਸਪਰਸਨ ਨੇ ਸਰਦਾਰ ਅਮਰ ਸਿੰਘ ਚਹਿਲ, ਉਹਨਾਂ ਦੇ ਨਾਲ ਇਹ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ। ਸੋ ਚਹਿਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।